ਸਿੰਘ ਜੁੜ ਚੁੱਕੇ ਨੇ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 1 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਣਾ 415-909-053 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਬਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋ, ਬਰਿੰਦਰ ਬੋਇਆਲ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਸ਼ਿਕਾਗੋ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਪ੍ਰੋਟੈਸਟ ਆ ਉਹ ਹੋ ਰਹੇ ਹੈਗੇ ਆ ਆਈਸ ਵਾਲਿਆਂ ਦੇ ਅਗੇਂਸਟ, ਕਿਉਂਕਿ ਆਈਸ ਨੇ ਉੱਥੇ ਇੱਕ ਵੱਡਾ ਆਪਰੇਸ਼ਨ ਆਲਰੇਡੀ ਸ਼ੁਰੂ ਕੀਤਾ ਹੋਇਆ ਹੈਗਾ ਤੇ ਜਿਹੜੇ ਫੈਡਰਲ ਏਜੰਟਸ ਆ ਉਹਨਾਂ ਨੇ ਰਿਪੋਰਟ ਕੀਤਾ ਕਿ ਸਾਊਥ ਸ਼ੋਰ ਨੇਬਰਹੁੱਡ ਜਿੱਥੇ ਕਿ US ਬਾਰਡਰ ਪੈਟਰੋਲ ਏਜੰਟਸ ਕੰਮ ਕਰ ਰਹੇ ਸੀਗੇ, ਉਹਨਾਂ ਨੂੰ ਵੀ ਟਾਰਗੇਟ ਕੀਤਾ ਗਿਆ ਹੈਗਾ ਆ। ਏਜੰਟਸ ਦੇ ਕੋਲ ਲੌਂਗ ਗਨਸ ਸੀਗੀਆਂ ਰੈਜ਼ੀਡੈਂਸ਼ੀਅਲ ਬਿਲਡਿੰਗਸ ਦੀ ਬਾਹਰ 75th ਸਟਰੀਟ ਤੇ ਸਾਊਥ ਸ਼ੋਰ ਐਵਨਿਊ ਦੇ ਉੱਤੇ। ਬਹੁਤ ਸਾਰੇ ਜਿਹੜੇ ਏਜੰਟਸ ਆ ਉਹਨਾਂ ਨੇ ਕੈਂਪ ਫਲੈਗ ਜਿਹੜੇ ਆ ਉਹ ਪਾਏ ਹੋਏ ਸੀਗੇ। ਵੈਸਟ ਤੇ ਉਹਨਾਂ ਦੇ ਉੱਤੇ ਜਿਹੜੀਆਂ ਆ US ਬਾਰਡਰ ਪੈਟਰੋਲ ਪੁਲਿਸ ਤੇ FBI ਲਿਖਿਆ ਹੋਇਆ ਸੀ। ਤੇ ਬਹੁਤ ਸਾਰੇ ਜਿਹੜੇ ਏਜੰਟਸ ਆ ਉਹਨਾਂ ਨੂੰ ਆਰਮਰਡ ਗ੍ਰੀਨ ਟਰੱਕ ਦੇ ਵਿੱਚ ਦੇਖਿਆ ਗਿਆ ਗੋਇੰਗ ਇਨ ਐਂਡ ਆਊਟ ਆਫ ਯੂ-ਹਾਲ ਐਂਡ ਬਜਟ ਰੈਂਟਲ ਟਰੱਕਸ ਦੇ ਵਿੱਚ। ਸੋ ਇਹ ਭੁਲੇਖੇ ਦੇ ਨਾਲ ਬਹੁਤ ਵਾਰ ਜਾਂਦੇ ਆ, ਬਜਟ ਰੈਂਟਲ ਟਰੱਕਸ ਜਿਹੜੇ ਆ ਉਹਨਾਂ ਦੇ ਵਿੱਚ ਚਲ ਜਾਂਦੇ। ਲਾਸ ਐਂਜਲਸ 'ਚ ਆਪਾਂ ਦੇਖਿਆ ਸੀ ਤੇ ਲੋਕਾਂ ਨੂੰ ਲੱਗਦਾ ਵੀ ਕੋਈ ਖਰੇ ਜਿਹੜਾ ਇੱਥੇ ਹੋਮ ਡੀਪੂ ਜਾਂ ਕਿਤੇ ਵੀ ਸਮਾਨ ਲੈ ਕੇ ਆਇਆ, ਜਦੋਂ ਡੋਰ ਖੋਲਦੇ ਆ ਤੇ ਫਿਰ ਉਹ ਉੱਥੋਂ ਜਿਹੜੇ ਲੋਕਾਂ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹੈਗੇ ਆ। ਬੀਬੀਆਂ ਤੇ ਬੱਚੇ ਜਿਹੜੇ ਆ ਉਹ ਫੈਡਰਲ ਏਜੰਟਸ ਵੱਲੋਂ ਲੈ ਕੇ ਚਲੇ ਗਏ ਆ ਉਹ ਵੈਨਸ ਦੇ ਵਿੱਚ, ਜਿਹੜੀਆਂ ਕਿ ਸਕੂਲ ਦੇ ਲਾਗੇ ਇੱਕ ਪਾਰਕ ਕੀਤੀਆਂ ਹੋਈਆਂ ਸੀਗੀਆਂ। ਕਿੰਨੇ ਲੋਕਾਂ ਨੂੰ ਅਰੈਸਟ ਕੀਤਾ ਹੈ ਇਹਦੇ ਬਾਰੇ ਹਜੇ ਤਾਈਂ ਕੋਈ ਪਤਾ ਨਹੀਂ ਚੱਲ ਸਕਿਆ ਹੈਗਾ। CBS ਨਿਊਜ਼ ਸ਼ਿਕਾਗੋ ਨੇ ਇਹ ਕਿਹਾ ਵੀ ਇੱਕ ਬੰਦੇ ਨੇ ਇਹ ਦੱਸਿਆ ਵੀ ਉਹ US ਦਾ ਸਿਟੀਜ਼ਨ ਆ, ਉਸ ਨੂੰ ਵੀ ਜਿਹੜਾ ਫੈਡਰਲ ਏਜੰਟਸ ਫੜ ਕੇ ਲੈ ਗਏ ਹੈਗੇ ਆ। ਜੇ ਪਟਾਈ ਕੀਤੇ ਗਏ ਆ, ਉਹਨਾਂ ਨੂੰ ਬੱਸ ਦੇ ਵਿੱਚ ਪਾਇਆ ਗਿਆ ਆ ਤੇ ਜਿਹੜੇ ਆ ਉਸ ਤੋਂ ਬਾਅਦ ਬੱਸ ਜਿਹੜੀ ਆ ਉਹ ਕਿੱਧਰ ਲੈ ਕੇ ਚਲੇ ਗਏ ਇਹ ਪਤਾ ਨਹੀਂ ਚੱਲਿਆ ਹੈਗਾ। ਦੂਸਰੇ ਪਾਸੇ ਵੱਡੀ ਗਿਣਤੀ ਦੇ ਵਿੱਚ ਸ਼ਿਕਾਗੋ 'ਚ ਅੱਜ ਲੋਕਾਂ ਨੇ ਜਿਹੜੇ ਆ ਆਈਸ ਦੇ ਅਗੇਂਸਟ ਪ੍ਰੋਟੈਸਟ ਵੀ ਕੀਤਾ ਹੈਗਾ। ਜੀ, ਆਈਸ ਨੇ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਜਿਹੜੇ ਪ੍ਰੋਟੈਸਟ ਕਰ ਰਹੇ ਨੇ, ਜਿਹੜਾ ਕਹਿੰਦੇ ਵੀ ਹਿੰਸਕ ਰੂਪ ਅਖਤਿਆਰ ਹੋ ਰਿਹਾ, ਕੋਈ ਥ੍ਰੈਟ ਕਰ ਰਿਹਾ ਜਾਂ ਕੋਈ ਵਿਘਨ ਪਾ ਰਿਹਾ ਆ ਫੈਡਰਲ ਕਾਰਜ ਜਿਹੜੇ ਉਹ ਕਰਨ ਦੇ ਵਿੱਚ। ਸੋ ਉਹ ਵੀ ਜਿਹੜਾ ਨਾਲ ਦੇ ਨਾਲ ਪੈਰਲਲੀ ਚੱਲ ਰਿਹਾ ਹੈਗਾ ਆ। ਸੋ ਦੇਖੋ ਕੀ ਇਸ ਦੇ ਵਿੱਚ ਬਣਦਾ ਆ। ਇਸੇ ਦੇ ਨਾਲ ਹੀ ਇੱਕ ਹੋਰ ਸੰਬੰਧਿਤ ਹਰਜੋਤ ਸਿੰਘ ਜੀ ਖਬਰ ਆ, ਇਹ ਐਲਬਾਮਾ ਤੋਂ ਆ ਰਹੀ ਆ। ਇਹ ਵੀ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਆ। US ਦਾ ਜਿਹੜਾ ਸਿਟੀਜ਼ਨ ਆ ਉਹ ਹੁਣ ਇਹ ਦਾਅਵਾ ਕਰ ਰਿਹਾ ਵੀ ਉਸ ਨੂੰ ਰੋਂਗਫੁਲੀ ਗਲਤ ਢੰਗ ਦੇ ਨਾਲ ਅਰੈਸਟ ਕੀਤਾ ਗਿਆ ਜਦੋਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀਆਂ ਇਮੀਗ੍ਰੇਸ਼ਨ ਸਵੀਪਸ ਹੋਈਆਂ, ਯਾਨੀ ਕਿ ਜਦੋਂ ਫੜੋ ਫੜਾਈ ਚੱਲ ਰਹੀ ਸੀ। ਇਹ US ਸਿਟੀਜ਼ਨ ਆ ਤੇ ਇਹਨੇ ਹੁਣ ਲਾਸੂਟ ਫਾਈਲ ਕੀਤਾ ਹੈ ਫੈਡਰਲ ਸਰਕਾਰ ਦੇ ਉਲਟ। ਕਹਿੰਦਾ ਵੀ ਮੈਨੂੰ ਅਰੈਸਟ ਤੇ ਡਿਟੇਨ ਕੀਤਾ ਗਿਆ 2 ਵਾਰ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਦੁਆਰਾ, ਕਿਉਂਕਿ ਇਹ ਟਾਰਗੇਟ ਕਰ ਰਹੇ ਸੀ ਲਟੀਨੋ ਵਰਕਰਸ ਨੂੰ ਐਲਾਬਾਮਾ ਦੀਆਂ ਕੰਸਟਰਕਸ਼ਨ ਸਾਈਟਸ ਦੇ ਉੱਤੇ, ਜਾਣੀ ਕਿ ਜਿੱਥੇ ਘਰ ਵਗੈਰਾ ਜਿਹੜੇ ਉਹ ਬਣ ਰਹੇ ਸੀ, ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ। ਕਹਿੰਦਾ ਵੀ ਮੈਂ ਉਹਨਾਂ ਨੂੰ ਪ੍ਰੂਫ ਆਫ ਲੀਗਲ ਸਟੇਟਸ ਵੀ ਜਿਹੜਾ ਉਹ ਦਿਖਾਇਆ, ਉਸ ਦੇ ਬਾਵਜੂਦ ਉਹਨਾਂ ਨੇ ਅਰੈਸਟ ਤੇ ਜਿਹੜਾ ਡਿਟੇਨ ਆ ਉਸ ਨੂੰ ਕੀਤਾ ਆ। ਲਿਨਾਰਡੋ ਗਾਰਸੀਆ ਵੈਨੇਗਾਸ ਅਮਰੀਕਨ ਬੋਰਨ ਕੰਸਟਰਕਸ਼ਨ ਵਰਕਰ ਆ ਤੇ ਉਹ ਇਹ ਹੁਣ ਕਲੇਮ ਕਰ ਰਿਹਾ ਆ ਆਪਣੀ ਇਸ ਜਿਹੜੀ ਫਾਈਲਿੰਗ ਦੇ ਵਿੱਚ, ਇਸ ਕੇਸ ਦੇ ਵਿੱਚ, ਵੀ 2 ਵਾਰ ਇਸ ਸਾਲ ਵਰਕ ਪਲੇਸ ਰੇਟ ਦੇ ਵਿੱਚ ਉਸ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਹੈਗਾ। ਕਹਿੰਦੇ ਵੀ ਇੱਕ ਵਾਰ ਤਾਂ ਜਿਹੜਾ ਉਹ ਆਇਡੈਂਟੀਫਿਕੇਸ਼ਨ ਡਾਕੂਮੈਂਟ ਉਸਨੇ ਅਧਿਕਾਰੀਆਂ ਨੂੰ ਦਿਖਾਇਆ ਤੇ ਅਧਿਕਾਰੀਆਂ ਨੇ ਫੇਕ ਕਹਿ ਕੇ ਵੀ ਇਹ ਤਾਂ ਨਕਲੀ ਆ,
ਉਸ ਨੂੰ ਖੁਰਦ-ਬੁਰਦ ਕਰਕੇ ਤੇ ਉਸਦੇ ਹੈਂਡਕਫ ਜਿਹੜੇ ਉਹ 1 ਘੰਟੇ ਤੋਂ ਵੱਧ ਲਈ ਲਾ ਕੇ ਜਿਹੜੇ ਉਹ ਲੱਗੇ ਆ। ਸੋ ਇਹ ਕਹਿੰਦੇ ਵੀ ਇਹ ਲੇਟੈਸਟ ਕੇਸ ਆ ਜਿਹੜੇ ਯੂਐਸ ਸਿਟੀਜ਼ਨ ਦੇ ਦੁਆਰਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਇਲੀਗਲੀ ਧੱਕੇ ਦੇ ਨਾਲ ਲੋਕਾਂ ਨੂੰ ਡਿਟੇਨ ਕਰ ਰਹੀ ਆ ਇਸ ਬੇਸ ਦੇ ਉੱਤੇ ਵੀ ਉਹ ਵੇਖਣ ਨੂੰ ਲਟੀਨੋ ਹਿਸਪੈਨਿਕ ਜਾਂ ਬੇਸਿਕਲੀ ਕਹ ਲਓ ਵੀ ਗੋਰੇ ਨਹੀਂ ਲੱਗਦੇ ਵੀ ਤਾਂ ਕਰਕੇ ਇਹਨਾਂ ਨੂੰ ਜਿਹੜਾ ਉਹ ਫੜਿਆ ਜਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਉਹ ਵੀ ਉਦੋਂ ਜਦ ਜਿਹੜੇ ਆਪਾਂ ਦੇਖ ਰਹੇ ਹਾਂ ਵੀ ਉਸਨੇ ਆਪਣਾ ਲੀਗਲ ਸਟੇਟਸ ਵੀ ਦਿਖਾ ਦਿੱਤਾ ਸੀਗਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਅਸਿਸਟੈਂਟ ਸਕੱਤਰ ਨੇ ਟ੍ਰੀਸ਼ੀਆ ਮੈਕਲੌਫਲਿਨ, ਉਹਨਾਂ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਜਿਹੜੀ ਰੇਸ਼ੀਅਲ ਪ੍ਰੋਫਾਈਲਿੰਗ ਦੀਆਂ ਸਾਡੇ ਉੱਤੇ ਦੋਸ਼ ਨੇ ਇਹ ਡਿਸਗਸਟਿੰਗ ਆ, ਰੈਕਲੈਸ ਆ ਤੇ ਟੋਟਲੀ ਗਲਤ ਆ। ਪਰ ਹੁਣ ਤੁਸੀਂ ਇਹ ਦੇਖ ਲਓ ਹਰਜੋਤ ਸਿੰਘ ਜੀ, ਇਦਾਂ ਦੇ ਕੇਸ ਜਦੋਂ ਆਪਾਂ ਐਲਏ ਦੇ ਵਿੱਚ ਵੀ ਦੇਖਿਆ ਵੀ ਕਾਰ ਜਿਹੜੀ ਵਾਸ਼ ਦੇ ਉੱਤੇ ਉਹ ਕਰਨਾ, ਹੋਮ ਇੰਪਰੂਵਮੈਂਟ ਸਾਈਟਸ ਦੇ ਉੱਤੇ, ਕੰਸਟਰਕਸ਼ਨ ਸਾਈਟਸ ਦੇ ਉੱਤੇ ਜਿਹੜੀ ਛਾਪੇਮਾਰੀ ਜਦੋਂ ਇਹ ਕਰਦੇ ਆ ਤਾਂ ਉਸ ਤਰੀਕੇ ਦੇ ਨਾਲ ਆ। ਪਿਛਲੇ ਦਿਨਾਂ 'ਚ ਸੁਪਰੀਮ ਕੋਰਟ ਦੇ ਮੂਹਰੇ ਵੀ ਇਹ ਕੇਸ ਗਿਆ ਸੀ, ਪਰ ਉਦੋਂ ਸੁਪਰੀਮ ਕੋਰਟ ਨੇ ਇਹਨਾਂ ਨੂੰ ਖੁੱਲ੍ਹਾ ਹੱਥ ਦੇ ਦਿੱਤਾ ਸੀ ਇਹ ਕਹਿ ਕੇ ਵੀ ਨਹੀਂ ਇਹਨਾਂ ਨੇ ਰੇਸ਼ੀਅਲ ਪ੍ਰੋਫਾਈਲਿੰਗ ਨਹੀਂ ਕੀਤੀ ਤੇ ਇਨਡਿਸਕ੍ਰਿਮੀਨੇਟ ਸਟਾਪਸ ਜਿਹੜੇ ਆ ਉਹ ਕਰ ਰਹੇ ਆ ਵੀ ਬੇਸਿਕਲੀ ਕਿਸੇ ਦੇ ਰੇਸ ਜਾਂ ਨਸਲ ਦੇ ਆਧਾਰ ਦੇ ਉੱਤੇ ਨਹੀਂ ਇਹਨਾਂ ਨੇ ਛਾਪੇਮਾਰੀ ਜਾਂ ਫੜੋ ਫੜਾਈ ਕੀਤੀ, ਬਲਕਿ ਸਾਰਿਆਂ ਦੇ ਨਾਲ ਹੀ ਉਹ ਸੇਮ ਵਤੀਰਾ ਜਿਹੜਾ ਉਹ ਕਰ ਰਹੇ ਹੈਗੇ ਆ। ਸੋ ਪਹਿਲੀ ਜਿਹੜੀ ਡਿਟੈਂਸ਼ਨ ਆ ਉਹ ਘੰਟੇ ਬਾਅਦ ਜਿਹੜੀ ਉਹ ਉਹਨੂੰ ਛੱਡਿਆ ਗਿਆ ਤੇ ਫਿਰ ਦੂਜੀ ਵਾਰੀ ਜਿਹੜਾ ਕਹਿੰਦੇ ਵੀ ਉਹ 20-30 ਮਿੰਟਾਂ ਬਾਅਦ ਜਿਹੜਾ ਉਸ ਨੂੰ ਛੱਡ ਦਿੱਤਾ ਗਿਆ। ਇਹ ਲਾਸਟ ਸੂਟ ਦੇ ਵਿੱਚ ਆਇਆ ਆ ਤੇ ਹਰਜੋਤ ਸਿੰਘ ਜੀ ਜੇ ਇਹ ਹੁਣ ਪ੍ਰੂਵ ਹੋ ਜਾਂਦਾ, ਉਹ ਸਾਰਾ ਕੁਝ ਹੋ ਜਾਂਦਾ ਤਾਂ ਹੋ ਸਕਦਾ ਆ ਵੀ ਇਸ ਦੇ ਵਿੱਚ ਸਰਕਾਰ ਨੂੰ ਕੁਝ ਰਾਸ਼ੀ ਵੀ ਜਿਹੜੀ ਆ ਉਹ ਦੇਣੀ ਪੈ ਜਾਵੇ। ਨਿਊਯਾਰਕ ਟਾਈਮ ਇਹ ਰਿਪੋਰਟ ਕਰ ਰਹੀ ਹੈ ਸ਼ਿਕਾਗੋ ਦੇ ਵਿੱਚ ਕਹਿੰਦੇ ਡਰੋਨਸ ਯੂਜ਼ ਕੀਤੇ ਗਏ, ਆਈਸ ਵੱਲੋਂ ਹੈਲੀਕਾਪਟਰ ਯੂਜ਼ ਕੀਤੇ ਗਏ ਆ ਤੇ ਹੰਡਰਡਸ ਆਫ ਅਰੈਸਟ ਤੇ 100 ਦੀ ਗਿਣਤੀ ਦੇ ਵਿੱਚ ਕਹਿੰਦੇ ਅਰੈਸਟ ਕੀਤੇ ਗਏ ਆ, ਜਿਹੜਾ ਕ੍ਰੈਕਡਾਊਨ ਸ਼ਿਕਾਗੋ ਦੇ ਵਿੱਚ ਚੱਲ ਰਿਹਾ ਹੈ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਗਵਰਨਮੈਂਟ ਸ਼ਟਡਾਊਨ ਦੇ ਦੌਰਾਨ ਜਿਹੜੀਆਂ ਫੈਡਰਲ ਫਾਇਰਿੰਗਸ ਦਾ ਜਿਹੜਾ ਕਹਿੰਦੇ ਖਤਰਾ ਆ, ਉਹ ਜਿਹੜੀ ਤਲਵਾਰ ਆ ਉਹ ਵਾਸ਼ਿੰਗਟਨ ਦੇ ਵਿੱਚ ਉਹਨਾਂ ਕਾਮਿਆਂ ਦੇ ਉੱਤੇ ਲਟਕ ਰਹੀ ਆ ਜਿਨ੍ਹਾਂ ਨੂੰ ਹੁਣ ਫਰਲੋ ਵੀ ਕਰ ਦਿੱਤਾ ਗਿਆ ਹੈਗਾ ਆ। ਸੋ ਕਹਿੰਦੇ ਵੀ ਸਰਕਾਰ ਘੱਟੋ ਘੱਟ ਲੱਗਦਾ ਆ ਵੀ ਫਰਾਈਡੇ ਤੱਕ ਉਹ ਸ਼ਟਡਾਊਨ ਹੀ ਰਹੇਗੀ। ਕੱਲ ਅਜੇ ਵੀਰਵਾਰ ਦਾ ਦਿਨ ਆ, ਪਰ ਲੱਗਦਾ ਨਹੀਂ ਵੀ ਕਿਸੇ ਪਾਸੇ ਵੱਲ ਨੂੰ ਜਿਹੜੀ ਸਰਕਾਰ ਨੂੰ ਫੰਡਿੰਗ ਦੇਣ ਵਾਲਾ ਕੋਈ ਬਿੱਲ ਆ ਉਹ ਅੱਗੇ ਵੱਧ ਸਕਦਾ ਹੈਗਾ ਆ। ਕਾਂਗਰਸ ਆਲਰੇਡੀ ਵਾਸ਼ਿੰਗਟਨ ਨੂੰ ਛੱਡ ਕੇ ਜਿਹੜੀ ਆ ਉਹ ਆਪਣੇ ਬ੍ਰੇਕ ਦੇ ਉੱਤੇ ਗਈ ਆ ਤੇ ਜਿਹੜਾ ਇੰਪਾਸ ਬਣਿਆ ਆ, ਯਾਨੀ ਕਿ ਜਿਹੜੀ ਅਜੇ ਕੋਈ ਇੱਕ ਦੂਜੇ ਦੇ ਨਾਲ ਮਿਲ ਕੇ ਨਹੀਂ ਅੱਗੇ ਵੱਧ ਰਹੇ, ਤਾਂ ਸ਼ਟਡਾਊਨ ਕਹਿੰਦੇ ਘੱਟੋ ਘੱਟ ਫਰਾਈਡੇ ਤੱਕ ਹੋਊਗਾ ਜਦ ਹੋਰ ਮੈਂਬਰਸ ਰਿਟਰਨ ਹੋਣਗੇ ਵੱਖ-ਵੱਖ ਲਾਜ਼ ਨੂੰ, ਇਹਨਾਂ ਬੇਸਿਕਲੀ ਫੰਡਿੰਗ ਦੇ ਜਿਹੜੇ ਬਿਲਸ ਆ, ਮੈਜਰਸ ਆ, ਉਹਨਾਂ ਨੂੰ ਪਾਸ ਕਰਾਉਣ ਦੇ ਲਈ। ਦੋਨੋਂ ਹੀ ਪਾਰਟੀਆਂ ਇਸ ਟਾਈਮ ਕਹਿ ਲਓ ਵੀ ਜਿੱਦਾਂ ਧਰਤੀ ਦੇ ਵਿੱਚ ਰਸਾਕਸ਼ੀ ਦੇ ਵਿੱਚ ਹਰਜੋਤ ਸਿੰਘ ਜੀ ਦੋਨੋਂ ਪਾਸੇ ਵਾਲੇ ਐ ਖਿੱਚਦੇ ਆ ਨਾ ਕੰਮ, ਦੋਨੇ ਧਿਰਾਂ ਜਿਹੜੀਆਂ ਇਸ ਟਾਈਮ ਉਹ ਕਰ ਰਹੀਆਂ ਵੀ ਦੇਖੋ ਕਿਹਦਾ ਜ਼ੋਰ ਜਾਂ ਕੌਣ ਢਿੱਲ ਜਿਹੜੀ ਇਸ ਦੇ ਵਿੱਚ ਦਿੰਦਾ ਹੈਗਾ ਆ। ਵਾਈਟ ਹਾਊਸ ਤੇ ਜਿਹੜੇ ਰਿਪਬਲਿਕਨਸ ਆ ਤੇ ਰਾਸ਼ਟਰਪਤੀ ਟਰੰਪ ਆ ਉਹ ਡੈਮੋਕ੍ਰੇਟਸ ਦੇ ਉੱਤੇ ਪ੍ਰੈਸ਼ਰ ਜਿਹੜਾ ਉਹ ਲਗਾਤਾਰ ਬਣਾ ਰਹੇ ਆ ਵੀ ਇਹਨਾਂ ਦੇ ਕਰਕੇ ਸਾਰਾ ਕੁਝ ਹੋ ਰਿਹਾ ਆ। ਉਧਰ ਜਿਹੜੇ ਕਾਂਗਰੈਸ਼ਨਲ ਡੈਮੋਕ੍ਰੇਟਸ ਆ ਉਹ ਗਵਰਨਮੈਂਟ ਸ਼ਟਡਾਊਨ ਨੂੰ ਹੁਣ ਅੰਬਰੇਸ ਕਰ ਰਹੇ ਆ ਤੇ ਕਹਿੰਦੇ ਵੀ ਇਹ ਇੱਕ ਰਿਸਕੀ ਮੂਵ ਜਿਹੜਾ ਉਹ ਇਹਨਾਂ ਦੇ ਲਈ ਸਾਬਤ ਹੋ ਸਕਦਾ ਆ ਜੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਜਿਹੜੇ ਕਹਿ ਲਓ ਵੀ ਤਸਵੀਰ ਚਲੇ ਗਈ ਵੀ ਹਾਂ ਇਹਨਾਂ ਦੇ ਕਰਕੇ ਹੀ ਜਿਹੜਾ ਸ਼ਟਡਾਊਨ ਆ ਇਹ ਹੋਇਆ ਆ। ਸੋ ਦੇਖੋ ਕੀ ਬਣਦਾ ਆ, ਪਰ ਹਾਲ ਦੀ ਘੜੀ ਕੋਈ ਸੋਲੂਸ਼ਨ ਨਜ਼ਰ ਨਹੀਂ ਆਉਂਦਾ। ਫਰਾਈਡੇ ਨੂੰ ਮੁੜ ਕੇ ਜਿਹੜੇ ਸੈਨੇਟਰਸ ਤੇ ਕਾਂਗਰਸਮੈਨ ਕਾਂਗਰਸਵੂਮਨ ਵਾਪਸ ਪਰਤਣਗੇ, ਫਿਰ ਉਸ ਤੋਂ ਬਾਅਦ ਦੇ ਵਿੱਚ ਕੋਈ ਗੱਲਬਾਤ ਨੈਗੋਸ਼ੀਏਸ਼ਨਸ ਆ ਉਹ ਦੁਬਾਰਾ ਚੱਲਣਗੀਆਂ ਗਵਰਨਮੈਂਟ ਸ਼ਟਡਾਊਨ ਨੂੰ ਦੁਬਾਰਾ ਖੋਲਣ ਦੇ ਲਈ। ਕਹਿੰਦੇ ਜਿਹੜੀ ਮਾਸ ਫਾਇਰਿੰਗ ਆ ਉਹ 1 ਜਾਂ 2 ਦਿਨਾਂ ਦੇ ਵਿੱਚ ਸ਼ੁਰੂ ਹੋ ਜਾਊਗੀ। OMB ਚੀਫ ਰਸ ਬੌਟ ਉਹਨਾਂ ਨੇ ਹਾਊਸ ਰਿਪਬਲਿਕਨਸ ਨੂੰ ਇੱਕ ਪ੍ਰਾਈਵੇਟ ਕਾਲ ਦੇ ਰਾਹੀਂ ਦੱਸਿਆ ਹੈਗਾ ਕਿ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਹੁਣ ਮਾਸ ਰਿਡਕਸ਼ਨ ਇਨ ਫੋਰਸ ਜੋ ਮੂਵ ਕਰਨੀ ਸ਼ੁਰੂ ਕਰ ਦਊਗਾ ਫਾਇਰਿੰਗ ਕਰਕੇ ਫੈਡਰਲ ਵਰਕਰਸ ਨੂੰ 1 ਜਾਂ 2 ਦਿਨ ਦੇ ਵਿੱਚ। ਕੈਲੀਫੋਰਨੀਆ ਦੇ ਵੀ ਬਹੁਤ ਸਾਰੇ ਜਿਹੜੇ ਲੀਡਰਸ ਆ ਉਹ ਇਹ ਕਹਿ ਰਹੇ ਆ ਵੀ ਜਿਹੜੀ ਸ਼ਟਡਾਊਨ ਆ ਉਹ ਕਿਸੇ ਨੂੰ ਵੀ ਫਾਇਦਾ ਨਹੀਂ ਹੁੰਦਾ। ਐਮੀ ਵਰਾ ਜਿਹੜੇ ਕਾਂਗਰਸਮੈਨ ਆ ਉਹ ਕਹਿੰਦੇ ਵੀ ਸ਼ਟਡਾਊਨ ਦੇ ਨਾਲ ਆਮ ਲੋਕਾਂ ਦਾ ਜਿਹੜਾ ਨੁਕਸਾਨ ਹੁੰਦਾ ਹੈਗਾ ਆ। ਤੇ ਸੈਕਰਾਮੈਂਟੋ ਦੇ ਕਾਂਗਰਸਵੂਮਨ ਡੋਰਿਸ ਮਟਸੂਈ ਉਹਨਾਂ ਨੇ ਵੀ ਜਿਹੜੀ ਆ ਫਿੰਗਰ
GOP ਦੇ ਉੱਤੇ ਰੱਖੀ ਹੈਗੀ ਆ ਵੀ ਰਿਪਬਲਿਕਨਸ ਨੇ ਇਹ ਜਿਹੜਾ ਆ ਸ਼ਟਡਾਊਨ ਕੀਤਾ ਹੈਗਾ ਵੀ ਤਿੰਨੇ ਜਿਹੜੀਆਂ ਡਿਪਾਰਟਮੈਂਟਸ ਆ ਪ੍ਰੈਜ਼ੀਡੈਂਟ ਕਾਂਗਰਸ ਤੇ ਸੈਨੇਟ ਇਸ ਟਾਈਮ ਰਿਪਬਲਿਕਨਸ ਦੇ ਕੋਲ ਹੈਗੀ ਆ 15 ਮਿਲੀਅਨ ਲੋਕਾਂ ਦੀ ਜਿਹੜੀ ਹੈਲਥ ਇੰਸ਼ੋਰੈਂਸ ਕਵਰੇਜ ਆ ਉਹਦੇ ਉੱਤੇ ਜਿਹੜਾ ਇਹਦਾ ਵੱਡਾ ਅਸਰ ਪੈ ਸਕਦਾ ਹੈਗਾ ਆ ਸੋ 97% ਕੈਲੀਫੋਰਨੀਆ ਦੇ ਜਿਹੜੇ ਕਵਰਡ ਕੈਲੀਫੋਰਨੀਆ ਪਲਾਨ ਦੇ ਵਿੱਚ ਐਨਰੋਲ ਲੋਕ ਹੈਗੇ ਆ ਉਹਨਾਂ ਦੇ ਉੱਤੇ ਇਹਦਾ ਅਸਰ ਪਊਗਾ ਸੋ ਸੈਨੇਟਰ ਐਲੈਕਸ ਪਡੀਆ ਨੇ ਵੀ ਨੋ ਵੋਟ ਕੀਤੀ ਸੀ ਇਸ ਬਿੱਲ ਦੇ ਉੱਤੇ ਤੇ ਉਹਨਾਂ ਨੇ ਇਹ ਕਿਹਾ ਵੀ ਨੈਗੋਸ਼ੀਏਸ਼ਨ ਗੁੱਡ ਫੇਥ ਦੇ ਵਿੱਚ ਰਿਪਬਲਿਕਨਸ ਵੱਲੋਂ ਨਹੀਂ ਹੋ ਰਹੀ ਹੈਗੀ ਰਿਪਰੈਜ਼ੈਂਟੇਟਿਵ ਜੋਸ਼ ਹਾਰਡਰ ਨੇ ਵੀ ਇਹ ਕਿਹਾ ਹੈਗਾ ਵੀ ਦੋਨਾਂ ਪਾਰਟੀਆਂ ਨੂੰ ਆਪਣੀ ਜਿਹੜੀ ਈਗੋ ਆ ਉਹ ਬਾਹਰ ਰੱਖ ਦੇਣੀ ਚਾਹੀਦੀ ਆ ਜਦੋਂ ਨੈਗੋਸ਼ੀਏਸ਼ਨ ਦੇ ਉੱਤੇ ਚੱਲਦੇ ਹੈਗੇ ਆ ਸੋ ਵੱਖ-ਵੱਖ ਲੀਡਰਸ ਬਿਆਨ ਤਾਂ ਦੇ ਰਹੇ ਆ ਪਰ ਇਹਦਾ ਅਸਰ ਜਿਹੜਾ ਆ ਕਾਫੀ ਬੁਰਾ ਜਿਹੜਾ EMPLOYEES ਦੇ ਉੱਤੇ ਪੈਣਾ 7.5 ਲੱਖ EMPLOYEES ਦੇ ਉੱਤੇ ਜਿਹੜੇ ਆ ਉਹਨਾਂ ਨੂੰ ਤਨਖਾਹ ਨਹੀਂ ਮਿਲਣੀ ਹੈਗੀ ਜਿੰਨਾ ਚਿਰ ਤੱਕ ਨੈਗੋਸ਼ੀਏਸ਼ਨ ਹੋ ਕੇ ਕਾਂਗਰਸ ਜਿਹੜਾ ਆ ਪਾਸ ਨਹੀਂ ਕਰ ਦਿੰਦੀ ਹੈ ਕੱਲਾ ਇਹੀ ਨਹੀਂ ਹਰਜੋਤ ਸਿੰਘ ਜੀ, ਫਾਇਰਿੰਗ ਦਾ ਖਤਰਾ ਵੀ ਆ। ਫਰਲੋ ਹੋਣਾ ਹੋਰ ਵੱਖਰੀ ਗੱਲ ਆ ਤੇ ਫਾਇਰ ਹੋ ਜਾਣਾ ਜਿਹੜਾ ਉਹ ਵੱਖਰੀ ਗੱਲ ਜਿਹੜੀ ਉਹ ਬਣ ਜਾਂਦੀ ਆ। ਅੱਜ ਵਾਈਟ ਹਾਊਸ ਦੀ ਜਿਹੜੀ ਪ੍ਰੈਸ ਸਕੱਤਰ ਕੈਰੋਲਿਨ ਲਵਿਟ ਆ ਉਹਨਾਂ ਨੇ ਕਿਹਾ ਵੀ ਜਿਹੜੀਆਂ ਲੇ-ਆਫਸ ਆ ਫੈਡਰਲ ਵਰਕਰਸ ਦੀਆਂ ਉਹ ਹੋਣਗੀਆਂ 2 ਕੁ ਦਿਨਾਂ ਦੇ ਵਿੱਚ। ਕਹਿੰਦੇ ਵੀ ਇਹ ਇਮੀਨੈਂਟ ਆ ਵੀ ਇਹ ਹੋਣੀਆਂ ਹੀ ਆ, ਬਹੁਤ ਹੀ ਜਲਦ ਜਿਹੜੀਆਂ ਉਹ ਹੋਣਗੀਆਂ। ਸੋ ਜਿਹੜਾ ਇੱਕ ਕਾਰਜ ਡੌਜ ਦੇ ਨਾਲ ਮਿਲ ਕੇ ਕਰ ਰਹੇ ਸੀਗੇ ਤੇ ਹੁਣ ਗਵਰਨਮੈਂਟ ਸ਼ਟਡਾਊਨ ਦੇ ਵਿੱਚ ਉਹਨਾਂ ਨੇ ਗਵਰਨਮੈਂਟ ਸ਼ਟਡਾਊਨ ਦਾ ਸਹਾਰਾ ਲੈਂਦੇ ਹੋਏ ਲੋਕਾਂ ਨੂੰ ਖੱਬਿਓਂ ਸੱਜਿਓਂ ਉੱਤੇ ਥੱਲਿਓਂ ਇੱਕ ਹਿਸਾਬ ਦੇ ਨਾਲ ਹੁਣ ਫਾਇਰ ਕਰਨਾ ਜਿਹੜਾ ਉਹ ਸ਼ੁਰੂ ਕਰ ਦੇਣਾ ਹੈਗਾ ਆ। ਟਰੰਪ ਐਡਮਿਨਿਸਟ੍ਰੇਸ਼ਨ ਨੇ ਹਰਜੋਤ ਸਿੰਘ ਜੀ ਜਿਹੜੇ ਆਫਿਸ ਆਫ ਮੈਨੇਜਮੈਂਟ ਤੇ ਬਜਟ ਦੇ ਜਿਹੜੇ ਡਾਇਰੈਕਟਰ ਰਸਲ ਵਾਟ ਉਹਨਾਂ ਨੇ ਜਾਣਕਾਰੀ ਦਿੱਤੀ ਆ ਵੀ $8 ਬਿਲੀਅਨ ਦੀ ਜਿਹੜੀ ਕਲਾਈਮੇਟ ਫੰਡਿੰਗ ਬਲੂ ਸਟੇਟਸ ਨੂੰ ਮੁਹੱਈਆ ਕਰਾਈ ਗਈ ਸੀਗੀ, ਉਹਨਾਂ ਨੂੰ ਅਪਰੋਪਰੀਏਟ ਕੀਤੀ ਗਈ ਸੀ, ਉਸ ਨੂੰ ਉਹਨਾਂ ਨੇ ਹੁਣ ਰੱਦ ਕਰ ਦਿੱਤਾ ਆ। ਰਸਲ ਵਾਟ ਉਹਨਾਂ ਨੇ ਸੋਸ਼ਲ ਮੀਡੀਆ ਸਾਈਟ ਐਕਸ ਦੇ ਉੱਤੇ ਲਿਖਦੇ ਹੋਏ ਕਿਹਾ ਵੀ ਜਿਹੜੇ $8 ਬਿਲੀਅਨ ਦੇ ਉੱਦਾਂ ਗ੍ਰੀਨ ਨਿਊ ਡੀਲ ਕਹਿੰਦੇ ਸੀ, ਇਹਨਾਂ ਨੇ ਗ੍ਰੀਨ ਨਿਊ ਸਕੈਮ ਜਿਹੜਾ ਉਹ ਇਸ ਦਾ ਨਾਮ ਬਦਲ ਕੇ ਕਿਹਾ ਵੀ ਜਿਹੜੀ ਨੀਅਰਲੀ $8 ਬਿਲੀਅਨ ਇਨ ਗ੍ਰੀਨ ਨਿਊ ਸਕੈਮ ਫੰਡਿੰਗ ਟੂ ਫਿਊਲ ਦ ਲੈਫਟ ਕਲਾਈਮੇਟ ਏਜੰਡਾ ਇਜ਼ ਬੀਇੰਗ ਕੈਂਸਲਡ। ਸੋ ਉਹਨਾਂ ਨੇ ਰੱਦ ਕਰ ਦਿੱਤੀ ਆ। ਕੱਲ 2 ਵੱਡੇ ਜਿਹੜੇ ਇਨਫਰਾਸਟ੍ਰਕਚਰ ਪ੍ਰੋਜੈਕਟ ਜਿਹੜੇ ਨਿਊਯਾਰਕ ਦੇ ਵਿੱਚ ਚੱਲਣੇ ਸੀ $18 ਬਿਲੀਅਨ ਦੇ, ਉਸ ਦੇ ਉੱਤੇ ਵੀ ਲੀਕ ਫੇਰ ਦਿੱਤੀ ਸੀਗੀ ਰਾਸ਼ਟਰਪਤੀ ਟਰੰਪ ਹੋਣਾ ਦੇ ਐਡਮਿਨਿਸਟ੍ਰੇਸ਼ਨ ਦੇ ਜਿਹੜਾ ਉਹ ਦੁਆਰਾ। ਸੋ ਧੜਾ-ਧੜ ਟਰੰਪ ਐਡਮਿਨਿਸਟ੍ਰੇਸ਼ਨ ਉਹ ਸਾਰੀਆਂ ਜਿਹੜੀਆਂ ਫੰਡਿੰਗਸ ਜਿਸ ਨੂੰ ਕਾਂਗਰਸ ਨੇ ਅਪਰੋਪਰੀਏਟ ਕੀਤਾ ਸੀ, ਉਹਨਾਂ ਨੂੰ ਸਾਈਨ ਕਰਕੇ ਕਾਨੂੰਨ ਬਣਾ ਕੇ ਕੀਤਾ ਸੀ, ਉਹਨਾਂ ਦੇ ਉੱਤੇ ਵੀ ਜਿਹੜੀਆਂ ਲੀਕਾਂ ਆ ਉਹ ਹੁਣ ਫੇਰੀਆਂ ਜਿਹੜੀਆਂ ਉਹ ਜਾ ਰਹੀਆਂ ਆ। ਸੋ ਕਹਿੰਦੇ ਵੀ ਡਿਪਾਰਟਮੈਂਟ ਆਫ ਐਨਰਜੀ ਦੇ ਵਿੱਚ ਹੋਰ ਇਨਫੋ ਜਿਹੜੀ ਉਹ ਜਲਦੀ ਘੱਲੀ ਜਾਊਗੀ ਕਿੱਦਾਂ ਜਿਹੜਾ ਇਸ ਦੇ ਵਿੱਚ ਹੋਊਗਾ। ਇਹ ਜਿਹੜੇ $8 ਬਿਲੀਅਨ ਦੇ ਪ੍ਰੋਜੈਕਟ ਰੱਦ ਹੋਏ ਆ, ਇਹਨਾਂ ਦੇ ਵਿੱਚ ਕੈਲੀਫੋਰਨੀਆ, ਕੋਲੋਰਾਡੋ, ਕਨੈਟੀਕਟ, ਡੈਲਾਵੇਅਰ, ਹਵਾਈ, ਇਲੀਨੋਏ, ਮੈਰੀਲੈਂਡ, ਮੈਸਾਚਿਊਸਟ, ਮਿਨੇਸੋਟਾ, ਨਿਊ ਹੈਂਪਸ਼ਾਇਰ, ਨਿਊ ਜਰਸੀ, ਨਿਊ ਮੈਕਸੀਕੋ, ਨਿਊਯਾਰਕ, ਓਰੇਗਨ, ਵਰਮੌਂਟ ਤੇ ਵਾਸ਼ਿੰਗਟਨ ਸਟੇਟ ਦੇ ਉੱਤੇ ਅਸਰ ਪਵੇਗਾ। ਕਹਿੰਦੇ ਵੀ 36 ਸਾਲਾਂ ਬਾਅਦ 2 ਜਿਹੜੀਆਂ ਯੰਗ ਸਿਸਟਰਸ ਆ ਉਹਨਾਂ ਨੂੰ ਹੁਣ ਕੈਲੀਫੋਰਨੀਆ ਦੇ ਵਿੱਚ ਲੱਭਿਆ ਗਿਆ ਹੈਗਾ 36 ਸਾਲ ਪਹਿਲਾਂ ਉਹਨਾਂ ਦੀ ਮਦਰ ਤੇ 2 ਜਿਹੜੀਆਂ ਯੰਗ ਸਿਸਟਰ ਸੀਗੀਆਂ ਉਹ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਕਿਡਨੈਪ ਕਰ ਲਿਆ ਸੀਗਾ ਤੇ ਹੁਣ ਜਿਹੜੀ ਸਰਚ ਆ ਉਹਦੇ ਵਿੱਚ ਇਹ ਪਤਾ ਚੱਲਿਆ ਆ ਕਿ ਦੋਨੋਂ ਜਿਹੜੀਆਂ ਬੱਚੀਆਂ ਸੀਗੀਆਂ ਉਹ ਲੱਭ ਗਈਆਂ ਹੈਗੀਆਂ 36 ਸਾਲਾਂ ਦੀਆਂ ਹੋ ਗਈਆਂ ਆ ਤੇ ਪਰ ਉਹਨਾਂ ਦੀ ਜਿਹੜੀ ਮਦਰ ਆ ਉਸ ਨੂੰ ਕਿਸ ਤਰ੍ਹਾਂ ਜਿਹੜਾ ਮਾਰਿਆ ਗਿਆ ਹੈਗਾ ਆ ਜੋ ਜਸਮੀਨ ਤੇ ਐਲਿਜ਼ਾਬੈਥ ਰਾਮੋਸ ਦੀ ਜਿਹੜੀ ਮਦਰ ਆ ਉਹ ਇਨਵੈਸਟੀਗੇਸ਼ਨ ਸ਼ੁਰੂ ਹੋਈ ਹੈਗੀ ਆ ਦਸੰਬਰ 12 1999 ਦੇ ਵਿੱਚ ਇੱਕ ਅਨਆਇਡੈਂਟੀਫਾਈਡ ਵੂਮਨ ਜਿਹੜੀ ਸੀ ਉਹ ਅਨਕਲੋਥ ਤੇ ਸਟੈਬਡ ਲੱਭੀ ਗਈ ਸੀ 올ਡ ਟੈਂਪਲ ਬਾਰ ਰੋਡ ਜਿਹੜਾ ਕਿ 25 ਮਾਈਲਸ ਸਾਊਥ ਆਫ ਲਾਸ ਵੈਗਸ ਹੈਗਾ ਆ ਮਹਾਵੀ ਕਾਉਂਟੀ ਐਰੀਜ਼ੋਨਾ ਦੇ ਵਿੱਚ ਤੇ ਹਜੇ ਤੱਕ ਜੇ ਦੇਖੋ ਵੀ 36 ਸਾਲਾਂ ਤੋਂ ਜਿਹੜੇ ਪੁਲਿਸ ਵਾਲੇ ਆ ਇਸ ਕੇਸ ਨੂੰ ਓਪਨ ਰੱਖਿਆ ਸੀ ਤੇ ਅੱਜ ਇਹ ਖਬਰ ਆਈ ਹੈਗੀ ਆ ਵੀ ਉਹਨਾਂ ਦੋਨਾਂ ਹੀ ਜਿਹੜੀਆਂ ਬੱਚੀਆਂ ਸੀਗੀਆਂ ਜਿਹੜੀਆਂ ਦੋਨੋਂ ਭੈਣਾਂ ਆ ਉਹਨਾਂ ਦੇ ਜਦੋਂ DNA ਜਿਹੜੇ ਵਿਦ ਦਾ ਹੈਲਪ ਆਫ ਫੈਮਿਲੀਅਲ DNA ਦੇ ਨਾਲ ਸਟੇਟ ਆਫ ਕੈਲੀਫੋਰਨੀਆ ਬੇਕਰਸਫੀਲਡ ਏਰੀਏ ਦੇ ਵਿੱਚ ਉਹ ਮਿਲ ਗਈਆਂ ਹੈਗੀਆਂ ਜੀ। ਨੌਰਦਰਨ ਕੈਲੀਫੋਰਨੀਆ ਦੇ ਇੱਕ ਘਰ ਦੇ ਵਿੱਚ ਕਹਿੰਦੇ ਵੀ ਇੱਕ ਸੀਕ੍ਰੇਟ ਵਾਲ ਦੇ ਪਿੱਛੇ ਇੱਕ ਔਰਤ ਦੀ ਲਾਸ਼ ਜਿਹੜੀ ਉਹ ਬਰਾਮਦ ਹੋਈ ਹੈਗੀ ਆ। ਰੀਨੀਆ ਲੂਇਸ 28 ਸਾਲਾਂ ਦੀ ਅਖੀਰਲੀ ਵਾਰ
ਸ਼ੁੱਕਰਵਾਰ ਨੂੰ ਦੇਖੀ ਗਈ ਸੀ। ਸੰਡੇ ਨੂੰ ਉਸਨੂੰ ਮਿਸਿੰਗ ਰਿਪੋਰਟ ਕਰ ਦਿੱਤਾ ਗਿਆ ਸੀ ਤੇ ਕਹਿੰਦੇ ਵਲੇਹੋ ਦੇ ਘਰ ਦੇ ਵਿੱਚ ਐਟਿਕ ਨੂੰ ਜਾਂਦੀ ਇੱਕ ਜਿਹੜੀ ਕੰਧ ਆ ਉਸ ਦੇ ਪਿੱਛੇ ਇਸ ਦੀ ਬੋਡੀ ਨੂੰ ਲੁਕਾ ਕੇ ਰੱਖਿਆ ਹੋਇਆ ਸੀਗਾ। ਸੋ ਪੁਲਿਸ ਨੇ ਜਿਹੜਾ ਐਬਨੀ ਅਲਰਟ ਇਸ ਲੂਇਸ ਨਾਂ ਦੀ ਜਿਹੜੀ ਕੁੜੀ ਆ ਉਸ ਦੇ ਲਈ ਇਹਨਾਂ ਨੇ ਚਾਲੂ ਕੀਤਾ ਸੀ। ਅਲਰਟ ਸਿਸਟਮ ਜਿਹੜਾ ਕਹਿੰਦੇ ਵੀ ਸਪੈਸ਼ਲੀ ਡਿਜ਼ਾਈਨ ਕੀਤਾ ਗਿਆ ਬਲੈਕ ਵੂਮਨ ਤੇ ਚਿਲਡਰਨ ਨੂੰ ਜਿਹੜਾ ਉਹ ਲੱਭਣ ਦੇ ਲਈ, ਮਿਸਿੰਗ ਉਹਨਾਂ ਦੇ ਲਈ। ਤੇ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਤਾ ਲੱਗਾ ਵੀ ਇੱਕ ਜਿਹੜਾ ਘਰ 14 ਸਟਰੀਟ ਤੇ ਆ ਉਹਦੇ ਵਿੱਚ ਇਹ ਹੋ ਸਕਦੀ ਆ। ਜਦ ਉਹਨਾਂ ਨੇ ਹੋਰ ਜਾਂਚ ਕੀਤੀ ਤਾਂ ਉਹਨਾਂ ਨੂੰ ਐਟਿਕ ਦੇ ਰਾਹ ਦੇ ਵਿੱਚ ਇੱਕ ਹਿਡਨ ਐਂਟਰੀ ਜਿਹੜੀ ਮਿਲੀ, ਲੁਕਾ ਕੇ ਰੱਖੀ ਹੋਈ ਸੀ, ਉਹਦੇ ਵਿੱਚ ਇਸ ਦੀ ਲਾਸ਼ ਬਰਾਮਦ ਹੋਈ ਆ। ਡਗਲਸ ਅਰਵਿਨ ਸ਼ਾਹ 41 ਸਾਲਾਂ ਦਾ, ਉਸ ਨੂੰ ਹੁਣ ਇਸ ਦੇ ਕਤਲ ਦੇ ਮਾਮਲੇ ਦੇ ਵਿੱਚ ਉਹ ਸਸਪੈਕਟ ਦੇ ਰੂਪ ਦੇ ਵਿੱਚ ਅਰੈਸਟ ਕਰ ਲਿਆ ਗਿਆ ਹੈਗਾ ਆ ਤੇ ਇਸ ਨੂੰ ਸਲਾਨੋ ਕਾਉਂਟੀ ਦੇ ਵਿੱਚ ਸਸਪੀਸ਼ਨ ਆਫ ਮਰਡਰ ਦੇ ਚਾਰजेस ਦੇ ਵਿੱਚ ਜਿਹੜਾ ਉਹ ਰੱਖਿਆ ਗਿਆ ਆ। ਸੋ ਪੁਲਿਸ ਚੀਫ ਜੇਸਨ ਟਾ ਉਹਨਾਂ ਨੇ ਸਟੇਟਮੈਂਟ ਦੇ ਵਿੱਚ ਕਿਹਾ ਵੀ ਇਹ ਬੜਾ ਦਿਲ ਦਿਖਾਉਣ ਵਾਲਾ, ਦਿਲ ਤੋੜਨ ਵਾਲਾ ਜਿਹੜੀ ਇਹ ਖਬਰ ਆ, ਇਹ ਸੈਂਸਲੈਸ ਐਕਟ ਆਫ ਵਾਇਲੈਂਸ ਸੀ ਤੇ ਸਾਡੀ ਕਮਿਊਨਿਟੀ 'ਚ ਇਸ ਦੀ ਕੋਈ ਜਗ੍ਹਾ ਨਹੀਂ ਆ। ਤੇ ਕਹਿੰਦੇ ਵੀ ਮੈਂ ਪ੍ਰਾਊਡ ਆ ਤੇ ਆਫਿਸਰਸ ਦੇ ਉੱਤੇ, ਸਾਨੂੰ ਕਹਿੰਦੇ ਵੀ ਮਾਣ ਆ ਡਿਟੈਕਟਿਵਸ ਦੇ ਉੱਤੇ ਵੀ ਉਹਨਾਂ ਨੇ ਜਿਹੜਾ ਕੇਸ ਆ ਇਸ ਨੂੰ ਸੋਲਵ ਕੀਤਾ ਤੇ ਇਸ ਦੇ ਵਿੱਚ ਜਿਹੜਾ ਅਰੈਸਟ ਆ ਉਹ ਪਾਈ ਹੈਗੀ ਆ। ਤੇ ਕਹਿੰਦੇ ਵੀ ਜਿਹੜੇ ਵਿਕਟਮ ਦੀ ਜਿਹੜੀ ਫੈਮਿਲੀ ਆ ਉਹ ਵੀ ਬਹੁਤ ਮਾੜੇ ਸਮੇਂ ਦੇ ਵਿੱਚੋਂ ਇੱਕ ਹਿਸਾਬ ਦੇ ਨਾਲ ਲੰਘੀ ਆ। ਸੋ ਤੁਸੀਂ ਇਹ ਦੇਖੋ ਵੀ 28 ਸਾਲਾਂ ਦੀ ਇਸ ਕੁੜੀ ਨੂੰ ਇੱਕ 41 ਸਾਲਾਂ ਦੇ ਬੰਦੇ ਨੇ ਅਗਵਾ ਕਰ ਲਿਆ, ਫਿਰ ਕਤਲ ਕਰਕੇ ਤੇ ਘਰੇ ਹੀ ਇੱਕ ਕੰਧ ਦੇ ਪਿੱਛੇ ਲੁਕਾ ਕੇ ਰੱਖਿਆ ਹੋਇਆ ਸੀ। ਕੈਲੀਫੋਰਨੀਆ ਦੇ ਵਿੱਚ ਇੱਕ ਬੀਬੀ ਨੂੰ ਜਦੋਂ ਸ਼ੈਰਿਫ ਆਫਿਸ ਵਾਲਿਆਂ ਨੇ ਬਹੁਤ ਹੀ ਬੁਰੀ ਤਰ੍ਹਾਂ ਉਹਦੇ ਨਾਲ ਬਿਹੇਵ ਕੀਤਾ ਸੀ, ਉਹਨੂੰ ਚੱਕ ਕੇ ਥੱਲੇ ਮਾਰਿਆ ਸੀ। ਸੰਨ 2020 ਦੇ ਵਿੱਚ ਉਸ ਨੇ $17 ਮਿਲੀਅਨ ਦਾ ਹੁਣ ਲਾਸੂਟ ਆ ਉਹ ਸੈਟਲ ਕੀਤਾ ਹੈਗਾ ਆ। ਕਹਿੰਦੇ ਵੀ 2 ਨਾਰਦਰਨ ਕੈਲੀਫੋਰਨੀਆ ਦੇ ਸ਼ੈਰਿਫ ਡਿਪਟੀਜ਼ ਨੇ ਇਹ ਸਲਾਨੋ ਕਾਉਂਟੀ ਦੇ ਵਿੱਚ ਵਾਪਰਿਆ ਸੀਗਾ। ਇੱਕ ਨਕੀਤਾ ਪੋਰਟਰ ਨਾਮ ਦੀ ਜਿਹੜੀ ਬੀਬੀ ਆ ਆਪਣੇ ਪਰਿਵਾਰ ਦੇ ਨਾਲ ਟ੍ਰਿਪ ਤੇ ਜਾ ਰਹੀ ਸੀ ਤੇ ਇੱਕ ਰੋਡ ਦੇ ਉੱਤੇ ਉਹਨਾਂ ਨੇ ਸਾਈਡ ਨੂੰ ਕਾਰ ਲਾ ਕੇ ਜਿਹੜਾ ਡਰਾਈਵਰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਤੇ ਪਿੱਛੋਂ ਪੁਲਿਸ ਵਾਲੇ ਆ ਗਏ ਤੇ ਪੁਲਿਸ ਵਾਲੇ 2 ਜਿਹੜੇ ਸ਼ੈਰਿਫ ਸੀਗੇ ਉਹਨਾਂ ਨੇ ਜਿਹੜੀ ਪੋਰਟਰ ਸੀ ਬੀਬੀ ਤੇ ਉਹਦੇ ਫਾਦਰ ਨੂੰ ਜਿਹੜਾ ਦੋਨਾਂ ਨੂੰ ਅਰੈਸਟ ਕੀਤਾ। ਅਰੈਸਟ ਨਹੀਂ ਕੀਤਾ ਬਲਕਿ ਨਕੀਤਾ ਪੋਰਟਰ ਨੂੰ ਧੱਕਾ ਮਾਰ ਕੇ ਥੱਲੇ ਵੀ ਸਿੱਟ ਦਿੱਤਾ ਤੇ 3 ਉਹਨਾਂ ਦੇ ਜੰਗ ਬੱਚੇ ਜਿਹੜੇ ਉਸ ਟਾਈਮ ਉਹਨਾਂ ਦੇ ਨਾਲ ਸੀਗੇ। ਇਹ ਅਗਸਤ 6 2020 ਦੀ ਗੱਲ ਹੈਗੀ ਆ। ਕਾਲੇ ਮੂਲ ਦੀ ਬੀਬੀ ਆ ਇਹ ਤੇ ਕਹਿੰਦੀ ਪਈ ਡਿਪਟੀਜ਼ ਨੇ ਜਦੋਂ ਪੁੱਲ ਕੀਤਾ ਤੇ ਲਾਈਟਸ ਉਹਨਾਂ ਦੀਆਂ ਫਲੈਸ਼ਿੰਗ ਸੀਆਂ, ਉਹਨਾਂ ਨੇ ਗਨ ਵੀ ਉਹਨਾਂ ਦੇ ਉੱਤੇ ਰੱਖੀ, ਹਾਲਾਂਕਿ ਕੋਈ ਕਿਸੇ ਤਰ੍ਹਾਂ ਦੀ ਖਤਰੇ ਦੀ ਗੱਲ ਨਹੀਂ ਸੀ। ਜਦੋਂ ਪੁੱਛਿਆ ਉਹਨੇ ਕਿਹਾ ਵੀ ਅਸੀਂ ਡਰਾਈਵਰ ਚੇਂਜ ਕਰਨ ਲੱਗੇ ਇਸ ਕਰਕੇ ਜਿਹੜੀ ਸਾਈਡ ਦੇ ਉੱਤੇ ਕਾਰ ਲਾਈ ਹੈਗੀ ਆ। ਪਰ ਪੁਲਿਸ ਵਾਲੇ ਜਿਹੜੇ ਸ਼ੈਰਿਫ ਆ ਉਹਨਾਂ ਨੇ ਸੁਣਿਆ ਕੁਛ ਨਹੀਂ ਤੇ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਮਿਸਬਿਹੇਵ ਕੀਤਾ। ਬਾਅਦ ਚ ਅਰੈਸਟ ਕੀਤਾ ਤੇ ਇੱਕ ਦਿਨ ਉਹਨਾਂ ਨੂੰ ਜਿਹੜਾ ਜੇਲ੍ਹ ਦੇ ਵਿੱਚ ਵੀ ਰੱਖਿਆ। ਉਹਦੇ ਉੱਤੇ ਚਾਰਜਰ ਲਾਏ ਆ ਵੀ ਉਸ ਟਾਈਮ ਤੇ ਲਾਏ ਸੀ ਵੀ ਉਹ ਲਿਸਨ ਨਹੀਂ ਕਰ ਰਹੀ ਸੀ, ਰਜਿਸਟ ਕਰ ਰਹੀ ਸੀ ਅਰੈਸਟ ਕਰਨ ਦੇ ਲਈ, ਜਦੋਂ ਕਿ ਬਾਅਦ ਦੇ ਵਿੱਚ ਇਹ ਸਾਰੇ ਚਾਰਜਸ ਆ ਉਹ ਡ੍ਰੌਪ ਕਰ ਦਿੱਤੇ ਗਏ ਸੀ। ਪੋਰਟਰ ਨੇ ਇਹ ਅਲੈਜ ਕੀਤਾ ਸੀ ਵੀ ਜਿਹੜੇ ਡਿਪਟੀਜ਼ ਆ ਉਹਨਾਂ ਨੇ ਉਸ ਦੇ ਸਿਰ ਦੇ ਉੱਤੇ ਜਿਹੜੇ ਆ ਪੰਚ ਮਾਰੇ ਤੇ ਉਸ ਨੂੰ ਜਿਹੜਾ ਆ ਬਾਲਾਂ ਤੋਂ ਖਿੱਚਿਆ ਵੀ ਸੀਗਾ ਤੇ ਇਹ ਤੋਂ ਬਾਅਦ ਕਹਿੰਦੀ ਵੀ ਮੈਂ ਇੱਕਦਮ ਅਨਕੌਂਸ਼ੀਅਸ ਹੋ ਗਈ ਸੀ। 5 ਫੁੱਟ 2 ਇੰਚ ਲੰਮੀ ਜਿਹੜੀ ਪੋਰਟਰ ਨਾਮ ਦੀ ਇਹ ਬੀਬੀ 125 ਪਾਉਂਡ ਸਿਰਫ ਭਾਰ ਸੀਗਾ ਤੇ ਉਹ ਕਹਿੰਦੀ ਵੀ ਮੈਨੂੰ ਕਾਲਾ ਮੂਲ ਹੋਣ ਕਰਕੇ ਜਿਹੜਾ ਆ ਇਹ ਧੱਕਾ ਕੀਤਾ ਗਿਆ ਸੀਗਾ। ਸੋ ਅੱਜ ਉਹਨਾਂ ਦਾ ਜਿਹੜਾ ਸੈਟਲਮੈਂਟ ਸਲਾਨੋ ਕਾਉਂਟੀ ਦੀ ਸ਼ੈਰਿਫ ਡਿਪਾਰਟਮੈਂਟ ਆ ਉਹਨਾਂ ਨਾਲ ਹੋਇਆ ਤੇ $17 ਮਿਲੀਅਨ ਦਾ ਜਿਹੜਾ ਸੈਟਲਮੈਂਟ ਹੋਇਆ ਹੈਗਾ। ਕਹਿੰਦੇ ਵੀ ਜਿਹੜੇ ਇਹ ਡਿਪਟੀ ਸੀਗੇ ਪੁਲਿਸ ਵਾਲੇ, ਇਹਨਾਂ ਨੇ ਟ੍ਰੀਟ ਲੈਸ ਦੈਨ ਏ ਹਿਊਮਨ ਸਾਡੇ ਨਾਲ ਕੀਤਾ ਹੈਗਾ ਤੇ ਸਾਡੇ 4 ਸਾਲ 5 ਸਾਲ ਜਿਹੜੇ ਆ ਉਹ ਇਸ ਤਰ੍ਹਾਂ ਦੇ ਹੀ ਸੁਪਨੇ ਆਉਂਦੇ ਰਹੇ ਵੀ ਇੰਨਾ ਧੱਕਾ ਜਿਹੜਾ ਆ ਪੁਲਿਸ ਵੱਲੋਂ ਕੀਤਾ ਗਿਆ ਹੈਗਾ। ਸੋ ਫਾਈਨਲੀ $17 ਮਿਲੀਅਨ ਦੀ ਜਿਹੜੀ ਸੈਟਲਮੈਂਟ ਉੱਥੇ ਦੀ ਜਿਹੜੀ ਆ ਕੈਲੀਫੋਰਨੀਆ ਸ਼ੈਰਿਫ ਡਿਪਟੀਜ਼ ਦੇ ਨਾਲ ਹੋਈ ਹੈਗੀ ਜੀ। ਸੈਨ ਬਰੂਨੋ ਦੀ ਅਗਲੀ ਖਬਰ ਆ ਹਰਜੋਤ ਸਿੰਘ ਜੀ। ਵੇਮੋ ਜਿਸ ਦੀ ਪੇਰੈਂਟ ਕੰਪਨੀ ਅਲਫਾਬੈਟ ਆ ਉਸ ਨੂੰ ਪੁਲਿਸ ਵਾਲੇ ਨੇ ਰੋਕਿਆ ਕਿਉਂ? ਕਿਉਂਕਿ ਉਸਨੇ ਇਲੀਗਲ ਯੂ ਟਰਨ ਜਿਹੜਾ ਉਹ ਮਾਰਿਆ ਸੀਗਾ ਨੌਰਦਰਨ ਕੈਲੀਫੋਰਨੀਆ ਦੇ ਇਸ ਸ਼ਹਿਰ ਦੇ ਵਿੱਚ। ਜਦ ਪੁਲਿਸ ਵਾਲਾ ਉਸ ਗੱਡੀ ਦੇ ਲਾਗੇ ਗਿਆ ਤਾਂ ਉਹਨੇ ਦੇਖਿਆ ਭਾਈ ਨਾ ਕੋਈ ਡਰਾਈਵਰ, ਨਾ ਕਿਹਨੂੰ ਜਿਹੜਾ ਉਹ ਫੜਨਾ ਤੇ ਕਿੰਨਾ ਜਿਹੜੀ ਉਹ ਗੱਲ ਜਿਹੜੀ ਉਹ ਕਰਨੀ ਆ
ਤੇ ਇਹ ਚੀਜ਼ ਜਿਹੜੀ ਉਹ ਹੁਣ ਸਾਹਮਣੇ ਆਈ ਆ। ਸੋ ਡਿਪਾਰਟਮੈਂਟ ਨੇ ਖੁਦ ਹੀ ਇਸ ਦੀਆਂ ਜਿਹੜੀਆਂ ਤਸਵੀਰਾਂ ਆ ਉਹ ਸਾਂਝੀਆਂ ਜਿਹੜੀਆਂ ਉਹ ਕੀਤੀਆਂ। ਹੁਣ ਹਰਜੋਤ ਸਿੰਘ ਜੀ ਪੁੱਛਣ ਵਾਲਾ ਇਹ ਵੀ ਹੋਵੇ ਵੀ ਭਾਈ ਹੁਣ ਇਹ ਇੱਕ ਇਲੀਗਲ ਯੂ ਟਰਨ ਦੇ ਲਈ ਕੌਣ ਜ਼ਿੰਮੇਵਾਰ ਆ? ਕੀ ਅਲਫਾਬੈਟ ਜਿਹੜੀ ਗੂਗਲ ਵਾਲੀ ਕੰਪਨੀ ਆ ਇਹਨੂੰ ਕੋਈ ਜੁਰਮਾਨਾ ਪਾਉਣਗੇ? ਇਹਨੂੰ ਉਹ ਕੁਝ ਕਹਿਣਗੇ? ਜਾਂ ਬਸ ਇੱਕ ਸੋਸ਼ਲ ਮੀਡੀਆ ਪੋਸਟ ਦੇ ਨਾਲ ਹੀ ਜਿਹੜਾ ਇਹਨਾਂ ਦਾ ਇਸ ਦੇ ਵਿੱਚ ਜਿਹੜਾ ਉਹ ਸਰ ਗਿਆ ਹੈਗਾ ਆ? ਕੋਈ ਸਾਈਟੇਸ਼ਨ ਤੱਕ ਵੀ ਜਿਹੜੀ ਹਰਜੋਤ ਸਿੰਘ ਜੀ ਇਸ਼ੂ ਨਹੀਂ ਕੀਤੀ ਗਈ। ਕਹਿੰਦੇ ਵੀ ਡਰਾਈਵਰ ਹੀ ਸਾਈਟ ਕਰਨ ਦੇ ਲਈ ਨਹੀਂ ਸੀਗਾ। ਸੋ ਇਹਦਾ ਮਤਲਬ ਇਹ ਆ ਵੀ ਜਿਹੜੀਆਂ ਆਟੋਨੋਮਸ ਗੱਡੀਆਂ ਜਿਨ੍ਹਾਂ 'ਚ ਡਰਾਈਵਰ ਕੋਈ ਨਹੀਂ ਹੈ ਤੇ ਗਲਤੀਆਂ ਜੋ ਮਰਜ਼ੀ ਕਰੀ ਜਾਣ ਤਾਂ ਉਸ ਦਾ ਕੋਈ ਵਾਲੀ ਵਾਰਸ ਨਹੀਂ, ਕੋਈ ਉਸ ਦੇ ਲਈ ਜਿਹੜਾ ਉਹ ਲਾਇਬਲ ਨਹੀਂ ਹੋਊਗਾ। ਪਰ ਕਹਿੰਦੇ ਵੀ ਅਗਲੀ ਜੁਲਾਈ ਤੋਂ ਇੱਕ ਕਾਨੂੰਨ ਬਦਲ ਰਿਹਾ ਆ ਜਿਸ ਦੇ ਨਾਲ ਜਿਹੜੇ ਲਾ ਐਨਫੋਰਸਮੈਂਟ ਵਾਲੇ ਆ ਉਹਨਾਂ ਨੂੰ ਵੀ ਸਾਈਟੇਸ਼ਨਸ ਜਿਹੜੀਆਂ ਉਹ ਦੇਣਗੇ, ਜਿਹੜੀਆਂ ਡਰਾਈਵਰਲੈਸ ਵਹੀਕਲਸ ਵੀ ਗਲਤੀਆਂ ਜਿਹੜੀਆਂ ਆ ਉਹ ਕਰਦੇ ਆ ਤੇ ਜਿਹੜੇ ਇਹਨਾਂ ਵਹੀਕਲਸ ਨੂੰ ਆਪਰੇਟ ਕਰ ਰਹੇ ਹੋਣਗੇ ਸਾਈਟੇਸ਼ਨਸ ਉਹਨਾਂ ਦੇ ਕੋਲ ਜਿਹੜੀਆਂ ਉਹ ਜਾਣਗੀਆਂ। ਹੁਣ ਇਹਨਾਂ ਨੂੰ ਤਾਂ ਮੈਨੂੰ ਲੱਗਦਾ ਆਪਰੇਟ ਹਰਜੋਤ ਸਿੰਘ ਜੀ AI ਵਾਲੀ ਕਰ ਰਹੀ ਆ। ਸੋ ਕਿਹੜੀ AI ਨੂੰ ਇਹ ਜੁਰਮਾਨਾ ਪਾਉਣਗੇ ਤੇ ਕਿਹਦੇ ਜਿਹੜੇ ਜ਼ਿੰਮੇਵਾਰੀ ਕਿਹਦੇ ਸਿਰ ਤੇ ਜਿਹੜੀ ਉਹ ਪਊਗੀ, ਇਹ ਇੱਕ ਹੁਣ ਨਵੇਂ ਸਵਾਲ ਆ। ਵੱਡੀਆਂ ਕੰਪਨੀਆਂ ਇਹ ਟੈਕਨੋਲੋਜੀ ਦੀ ਕੰਧ ਦੇ ਪਿੱਛੇ ਜਿਹੜੀਆਂ ਉਹ ਲੁੱਕ ਕੇ ਸਾਰਾ ਕੁਛ ਕਰੀ ਜਾਣਗੀਆਂ ਤੇ ਆਮ ਬੰਦੇ ਜੇ ਕਿਤੇ ਉਹਨਾਂ ਕੋਲ ਮਾੜੀ ਮੋਟੀ ਵੀ ਗਲਤੀ ਹੋ ਜੇ ਤੇ ਉਹਨਾਂ ਨੂੰ ਭੁਗਤਾਨ ਜਿਹੜਾ ਉਹ ਫਿਰ ਮੋਟੇ ਡਾਲਰਾਂ ਦੇ ਵਿੱਚ ਅਕਸਰ ਕਰਨਾ ਪੈਂਦਾ ਆ। ਜਾਂਦੇ ਜਾਂਦੇ ਹਰਜੋਤ ਸਿੰਘ ਜੀ ਜਿਹੜੀ ਆ ਖਬਰ ਜਿਹੜੀ ਦੱਸਦੇ ਜਾਈਏ ਵੀ ਕੀ ਮਾਰਕੀਟ ਦਾ ਜਿਹੜਾ ਉਹ ਹਾਲ ਰਿਹਾ। ਗਵਰਨਮੈਂਟ ਦੀ ਸ਼ਟਡਾਊਨ ਦਾ ਅੱਜ ਪਹਿਲਾ ਦਿਨ ਸੀਗਾ। ਡਾਓ ਜੋਨ ਆਪਣੀ ਜਿਹੜੀ ਚਾਲ ਚੱਲ ਰਿਹਾ 43 ਪੁਆਇੰਟ ਵੱਧ ਕੇ 46,141 ਦੇ ਉੱਤੇ ਇਹ ਬੰਦ ਹੋਇਆ। S&P 23 ਪੁਆਇੰਟ ਵੱਧ ਕੇ 6711, ਨੈਸਡੈਕ 95 ਪੁਆਇੰਟ ਵੱਧ ਕੇ 22,755 ਦੇ ਉੱਤੇ। ਸੋਨੇ ਦਾ ਭਾਅ $3883 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $62 ਪ੍ਰਤੀ ਬੈਰਲ, 10 ਈਅਰ ਯੀਲਡ 4.1%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,18,501 ਤੇ ਅਥੀਰੀਅਮ 4300 ਤੇ $40 ਦੇ ਬਰਾਬਰ ਚੱਲ ਰਿਹਾ ਹੈ। ਕਰੰਸੀ ਦੀ ਗੱਲ ਕਰਦੇ ਜਾਈਏ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 39 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 282 ਰੁਪਏ ਤੇ 23 ਪੈਸੇ, $1 ਦੇ ਬਰਾਬਰ ਇੰਡੀਆ ਦੇ 88 ਰੁਪਏ ਤੇ 69 ਪੈਸੇ। ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੀ ਜਾਈਏ, ਕੱਲ ਨੂੰ ਜਿਹੜਾ ਸਾਡਾ ਸਪੈਸ਼ਲ ਪ੍ਰੋਗਰਾਮ ਹੁੰਦਾ ਉਹ ਟਰੱਕਿੰਗ ਨੂੰ ਲੈ ਕੇ ਆ। ਬਹੁਤ ਕੁਛ ਅਪਡੇਟਸ ਆ ਰਹੀਆਂ। ਸਵੇਰੇ ਖਬਰਾਂ ਸਾਂਝੀਆਂ ਕੀਤੀਆਂ ਸੀ, ਮਿਸ਼ੀਗਨ 'ਚ ਰੋਕੇ ਗਏ ਹੈਗੇ ਆ। ਓਕਲਾਹੋਮਾ ਦਾ ਤੁਹਾਨੂੰ ਪਤਾ ਟੈਕਸਿਸ ਵਾਲਿਆਂ ਨੇ ਜਿਹੜੇ ਲਾਇਸੈਂਸ ਆ ਉਹ ਜਿਹੜੇ ਪੋਲੀਟੀਕਲ ਅਸਾਈਲਮ ਦੇ ਉੱਤੇ ਵਰਕ ਪਰਮਿਟ ਤੇ ਉਹਨਾਂ ਦੇ ਦੇਣੇ ਉਹਨਾਂ ਨੂੰ ਵਾਪਸ ਬੰਦ ਕਰ ਦਿੱਤੇ ਆ। ਕੈਲੀਫੋਰਨੀਆ ਦੀ ਵੀ ਖਬਰ ਸਾਂਝੀ ਕੀਤੀ ਸੀ ਤੇ ਕਈਆਂ ਦੇ ਲਾਇਸੈਂਸ ਉਹ ਰੱਖ ਰਹੇ ਹੈਗੇ ਆ। ਵਾਸ਼ਿੰਗਟਨ ਤੋਂ ਹੁਣ ਖਬਰ ਆ ਰਹੀ ਆ, ਵਾਸ਼ਿੰਗਟਨ ਸਟੇਟ ਤੋਂ ਭਈ ਉੱਥੇ 2 ਡਰਾਈਵਰਸ ਉਹਨਾਂ ਦੀ ਕਾਲ ਆਈ ਸੀ, ਸਾਨੂੰ ਕੋਈ ਚਿੱਠੀ ਆਈ ਵੀ ਤੁਸੀਂ DMV ਪਹੁੰਚੋ। ਤੇ ਜਦੋਂ DMV ਗਏ ਕਹਿੰਦੇ ਸਾਡਾ ਕਮਰਸ਼ੀਅਲ ਲਾਇਸੈਂਸ ਉਹਨੇ ਰੱਖ ਲਿਆ ਤੇ ਸਾਨੂੰ ਕਾਰ ਦਾ ਲਾਇਸੈਂਸ ਦੇ ਦਿੱਤਾ। ਹਾਲਾਂਕਿ ਇੱਕ ਜਣਾ 7 ਸਾਲਾਂ ਤੋਂ ਉੱਥੇ ਰਹਿ ਰਿਹਾ ਸੀ। ਸੋ ਇਹ ਸਾਰੇ ਟਰੱਕਿੰਗ ਦੇ ਵਿੱਚ ਕੀ ਕੁਝ ਵਾਪਰਿਆ ਉਹ ਆਪਾਂ ਤੁਹਾਡੇ ਨਾਲ ਕੱਲ ਨੂੰ ਸਵੇਰੇ ਜਿਹੜਾ ਸਾਡਾ ਪ੍ਰੋਗਰਾਮ ਹੁੰਦਾ 9 ਤੋਂ 10 ਅਪਡੇਟ ਟਰੱਕਿੰਗ ਉਹਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਾਂਗੇ ਜੀ। ਇੱਥੇ ਜਿਹੜਾ ਜੀ ਹੁਣ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।